ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 7ਵੀਂ ਕਿਸ਼ਤ। ਸ਼ਾਮ ਤੇ ਉਦਾਸ ਹੁੰਦੀ ਏ, ਪਰ ਮੇਰੀ ਤੇ ਸਵੇਰ ਵੀ ਉਦਾਸ ਹੋ ਗਈ ਏ। ਹੋਣਾ ਕੀ ਸੀ ਤੇ ਹੋ ਕੇ ਗਿਆ। ਇਮਾਮਦੀਨ ਨੇ ਹੌਕਾ ਭਰਿਆ, ਕਿਸੇ ਦਾ ਕੀ ਗਿਆ। ਕੱਖ ਤੇ ਮੇਰੀ ਇੱਜ਼ਤ ਤੇ ਪੱਦੇ ਉੱਡ ਗਏ। ਹੁੱਕਾ ਪਾਣੀ ਬੰਦ ਹੋਣ ਵਿੱਚ ਅੱਜ ਪੈੜੀ ਸਵੇਰ ਸੀ। ਇਮਾਮਦੀਨ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਸਵੇਰੇ ਸਵੇਰੇ ਘਰੋਂ ਨਿਕਲ ਕੇ ਦੂਰ ਖੇਤਾਂ ਵਿੱਚ ਹਾਜਤ ਲਈ ਟੁਰ ਆਇਆ। ਚੜ੍ਹਦੇ ਦਿਨ ਦੀ ਲੌ ਹਾਲੀ ਪੂਰੀ ਤਰ੍ਹਾਂ ਨਹੀਂ ਸੀ ਖਿਲਰੀ। ਉਸ ਆਪਣੇ ਆਸੇ ਪਾਸੇ ਫਸਲਾਂ ਨੂੰ ਗੌਰ ਨਾਲ ਵੇਖਿਆ, ਜਿਵੇਂ ਸਦੀਆਂ ਤੋਂ ਵਿਛੜਿਆ ਹੋਇਆ ਬੰਦਾ ਆਪਣੇ ਬੇਲੀਆਂ ਨੂੰ ਵੇਖਦਾ ਏ, ਜਿਨ੍ਹਾਂ ਉਹਨੂੰ ਵੇਖ ਕੇ ਮੂੰਹ ਮੋੜ ਲਿਆ ਹੋਵੇ। ਅੱਜ ਤੇ ਇੱਕ ਹੀ ਰਾਤ ਲੰਘੀ ਏ। ਮੈਂ ਇੰਨਾ ਉਦਾਸ ਹੋ ਗਿਆ ਵਾਂ। ਸਵੇਰ ਦੀ ਠੰਡੀ ਹਵਾ ਨੇ ਇਮਾਮਦੀਨ ਨੂੰ ਤਰੋਤਾਜ਼ਾ ਕਰਨ ਦੀ ਥਾਂ ਹੋਰ ਗਮਗੀਨ ਕਰ ਦਿੱਤਾ। ਉਹਨੇ ਆਪਣੇ ਪਿੰਡ ਵੱਲ ਧਿਆਨ ਮਾਰਿਆ। ਸਿਰਫ ਝੋਲਾ ਹੀ ਪੈਂਦਾ ਸੀ। ਐਵੇਂ ਫਿਰਦਾ ਹੋਇਆ ਉਹ ਕਦੀ ਉਸ ਵੱਟ ਉੱਤੇ ਖਲੋ, ਕਦੀ ਕਿਸੇ ਟਿੱਬੀ ਉੱਤੇ, ਪਰ ਉਹਦਾ ਦਿਲ ਕਿਧਰੇ ਨਾ ਲੱਗਾ। ਘਰ ਨੂੰ ਪਰਤਦਾ ਹੋਇਆ ਉਹ ਸੋਚ ਰਿਹਾ ਸੀ, ਇਹ ਲੋਕ ਵੀ ਕੀ ਲੋਕ ਨੇ। ਕੱਲ ਤੀਕਰ ਤੇ ਮੈਨੂੰ ਤਾਇਆ ਤਾਇਆ ਕਹਿ ਕੇ ਬੁਲਾਉਂਦੇ ਨਹੀਂ ਸੀ ਥੱਕਦੇ, ਤੇ ਅੱਜ ਸਾਰਿਆਂ ਨੇ ਅੱਖਾਂ ਮੱਥੇ ਉੱਤੇ ਧਰ ਲਈਆਂ ਨੇ। ਕੋਈ ਵੀ ਮੇਰੀ ਸ਼ਕਲ ਨਹੀਂ ਸਿਹਾਣਦਾ। ਭਲਾ ਭੁੱਲ ਕਿਹਦੇ ਕੋਲੋਂ ਨਹੀਂ ਹੁੰਦੀ। ਕੁੜੀ ਮੁੰਡੇ ਜੇ ਖੱਚ ਮਾਰ ਹੀ ਲਈ ਸੀ ਤਾਂ ਕੀ ਹੋਇਆ। ਚਲੋ ਜੇ ਕੁਝ ਹੋਇਆ ਵੀ ਸੀ ਤੇ ਇਹਦੇ ਵਿੱਚ ਮੇਰਾ ਕੀ ਕਸੂਰ। ਬਸ ਇੰਨੀ ਗੱਲ ਕਿ ਹਫੀਜ਼ ਨੂੰ ਮੈਂ ਪਾਲਿਆ ਪੋਸਿਆ ਸੀ। ਹਫੀਜ਼ ਨੂੰ ਕੋਈ ਹੋਰ ਵੀ ਪਾਲ ਸਕਦਾ ਸੀ। ਲੋਕ ਵੀ ਠੀਕ ਹੀ ਆਖਦੇ ਸੀ, ਮੁੰਡੇ ਚੰਗੀ ਨਹੀਂ ਕੀਤੀ। ਆਖਰ ਸਾਰੇ ਧੀਆਂ ਬਹਿਣਾਂ ਵਾਲੇ ਨੇ, ਸਾਰਿਆਂ ਦੀ ਇੱਜ਼ਤਾਂ ਹੁੰਦੀਆਂ ਨੇ। ਹੋਇਆ ਵੀ ਤੇ ਜ਼ੁਲਮ ਹੀ ਹੈ ਨਾ। ਬੂਏ ਜੰਝ ਆਈ ਹੋਵੇ ਤੇ ਕੋਈ ਕੁੜੀ ਨੂੰ ਖਿਸਕਾ ਕੇ ਲੈ ਜਾਵੇ, ਪੂਰੇ ਪਿੰਡ ਦੇ ਪੱਲੇ ਕੀ ਰਹਿ ਜਾਂਦਾ ਏ। ਮੈਂ ਤੇ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ। ਹਫੀਜ਼ ਤੂੰ ਬਹੁਤ ਮੰਦਾ ਕੀਤਾ। ਤੈਨੂੰ ਹਯਾ ਹੋਣੀ ਚਾਹੀਦੀ ਸੀ। ਮੈਨੂੰ ਇਸ ਉਮਰੇ ਨੰਗਾ ਚਾ ਕੀਤਾ ਈ। ਅੱਜ ਤੇਰਾ ਪਿਓ ਜਿਉਂਦਾ ਹੁੰਦਾ ਤੇ ਮੈਂ ਵੇਖਦਾ ਤੂੰ ਕਿੰਜ ਹਾਂ ਨਾ ਕੀਤਿਆਂ ਬਿਨਾਂ ਚਲਾ ਜਾਂਦਾ। ਅਖੀਰ ਸ਼ਰੀਕਾ ਹੀ ਕਰ ਵਿਖਾਇਆ ਹੀ ਨਾ। ਪਿੰਡ ਵਾਲਿਆਂ ਫੇਰ ਵੀ ਮੇਰਾ ਹਯਾ ਕੀਤਾ। ਮੇਰੇ ਨਾਲ ਉਹ ਲੜੇ ਭਿੜੇ ਨਹੀਂ। ਚੰਗਾ, ਰੱਬ ਵੇਖਦਾ ਪਿਆ ਏ। ਮੈਂ ਤੈਨੂੰ ਕੀ ਆਖਣਾ ਏ। ਉਹ ਆਪਣੇ ਨਾਲ ਗੱਲਾਂ ਕਰਦਾ ਕਰਦਾ ਘਰ ਦੇ ਨੇੜੇ ਆ ਗਿਆ। ਉਸ ਘਰ ਵਿੱਚ ਕੈਦ ਹੋਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਣੇ ਪਿੱਛੇ ਧਿਆਨ ਮਾਰਨ ਲੱਗਾ। ਬਸਦੇ ਪਿੰਡ ਨੂੰ ਵੇਖ ਕੇ ਉਹਦੇ ਕਲੇਜੇ ਨੂੰ ਰੁੱਗ ਭਰਿਆ ਜਾ ਪਿਆ। ਪਿੰਡ ਵਿੱਚ ਸਿਰਫ ਉਹਦਾ ਹੀ ਤੇ ਹੁੱਕਾ ਪਾਣੀ ਬੰਦ ਹੋਇਆ ਸੀ। ਲੋਕ ਆਪਸ ਵਿੱਚ ਹੱਸਦੇ ਵਸਦੇ ਹੋਣਗੇ। ਦਾਇਰੇ ਵਿੱਚ ਬੈਠੇ ਹੁੱਕੇ ਦੁਆਲੇ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਣਗੇ, ਆਪਸ ਵਿੱਚ ਸਲਾਹ ਮਸ਼ਵਰੇ ਕਰਦੇ ਹੋਣਗੇ। ਸਿਰਫ ਮੈਂ ਹੀ ਉਹਨਾਂ ਵਿੱਚ ਨਹੀਂ ਬਾਣਾ। ਉਹਨੂੰ ਆਪਣੀ ਬੇਬਸੀ ਉੱਤੇ ਰੋਣ ਜਿਹਾ ਆ ਗਿਆ। ਪੱਗ ਦੇ ਪੱਲੂ ਨਾਲ ਉਸ ਅਥਰੂ ਪੂੰਝੇ ਤੇ ਉਹਨੂੰ ਇੰਜ ਜਾਪਿਆ ਜਿਵੇਂ ਕੋਈ ਉਹਦੇ ਪਿੱਛੇ ਆਣ ਖਲੋਤਾ ਹੋਵੇ। ਕੌਣ ਏ? ਮੇਰਾ ਤੇ ਹੁੱਕਾ ਪਾਣੀ ਬੰਦ ਏ। ਮੇਰੇ ਤੇ ਕਿਸੇ ਮੱਥੇ ਵੀ ਨਹੀਂ ਲੱਗਣਾ। ਤਾਇਆ, ਮੈਂ ਤੇ ਨਹੀਂ ਹੁੱਕਾ ਪਾਣੀ ਬੰਦ ਕੀਤਾ। ਦੋਸੇ ਦੀ ਆਵਾਜ਼ ਵਿੱਚ ਹਮਦਰਦੀ ਸੀ। ਦੋਸੇ ਦੀ ਆਵਾਜ਼ ਵਿੱਚ ਸਫਾਈ ਤੇ ਹਮਦਰਦੀ ਵੇਖ ਕੇ ਇਮਾਮਦੀਨ ਫਿਸ ਪਿਆ। ਦੋਸਿਆ, ਤੂੰ ਹੀ ਜਰ ਜਾਂਦੋਂ। ਮੈਂ ਤੇਰਾ ਕੀ ਵਿਗਾੜਿਆ ਸੀ? ਪਰ ਤਾਇਆ, ਦੋਸਾ ਵੀ ਖਬਰੇ ਰੋ ਰਿਹਾ ਸੀ। ਮੈਂ ਸਕੀਨਾ ਤੇ ਹਫੀਜ਼ ਦਾ ਸਾਰਾ ਕਸੂਰ ਮਾਫ ਕਰ ਦਿੱਤਾ ਸੀ। ਮੈਂ ਤੇ ਆਖਿਆ ਸੀ, ਭੁੱਲ ਬੰਦਿਆਂ ਕੋਲੋਂ ਹੀ ਹੋ ਜਾਂਦੀ ਏ। ਲੋਕੀ ਤੇ ਨਿੱਕੀ ਨਿੱਕੀ ਭੁੱਲ ਉੱਤੇ ਵੱਡਾ ਸਾਰਾ ਫਸਾਦ ਕਰ ਲੈਂਦੇ ਨੇ। ਮੈਂ ਕੁਝ ਵੀ ਨਹੀਂ ਕੀਤਾ। ਪਰਿਆ ਵੀ ਤੇ ਤੂੰ ਹੀ ਇਕੱਠੀ ਕੀਤੀ ਸੀ। ਉਹ ਤੇ ਮੈਂ ਸਿਰਫ ਸਕੀਨਾ ਵਾਸਤੇ ਆਖਿਆ ਸੀ। ਤੇਰਾ ਹੁੱਕਾ ਪਾਣੀ ਬੰਦ ਹੋਣ ਨਾਲ ਮੇਰਾ ਕੀ ਫਾਇਦਾ? ਦੋਸਾ ਬੋਲਦਾ ਗਿਆ। ਤਾਇਆ, ਮੈਂ ਵੀ ਕਿੰਨਾ ਬਦਨਸੀਬ ਹਾਂ। ਲਾੜਾ ਬਣ ਕੇ ਆਇਆ ਵੀ, ਪਰ ਡੋਲੀ ਨਸੀਬ ਨਾ ਹੋਈ। ਪਰਿਆ ਇਕੱਠੀ ਕੀਤੀ, ਫੇਰ ਵੀ ਸਕੀਨਾ ਨੂੰ ਵੇਖਣਾ ਨਸੀਬ ਨਾ ਹੋਇਆ। ਤਾਇਆ, ਤੇਰੇ ਨਾਲ ਮੈਨੂੰ ਕੀ ਦੁੱਖ ਸੀ? ਇਹ ਪਰਿਆ ਹੀ ਮੂਰਖਾਂ ਦੀ ਸੀ ਜਿਹੜੀ ਹੁੱਕਾ ਪਾਣੀ ਬੰਦ ਕੀਤੀ ਬੈਠੀ ਏ। ਤੂੰ ਉਸ ਵੇਲੇ ਨਾ ਮੰਨਦੋਂ। ਇਮਾਮਦੀਨ ਦਲੀਲ ਦਿੱਤੀ। ਤੂੰ ਆਖਣਾ ਸੀ ਮੈਨੂੰ ਤੇ ਬਾਹਾਂ ਚਾਹੀਦੀਆਂ ਨੇ। ਦੋਸੇ ਨਫ਼ਰਤ ਨਾਲ ਪਰਿਆਂ ਨੂੰ ਗਾਲਾਂ ਕੱਢੀਆਂ। ਤਾਇਆ, ਹੁਣ ਤੇ ਹਫੀਜ਼ ਵੀ ਚਲਾ ਗਿਆ ਏ। ਅਜੇ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਹੁਣ ਵੀ ਤੂੰ ਸਭ ਕੁਝ ਕਰ ਸਕਣਾ ਏ। ਮੈਂ ਕਦੋਂ ਰਾਜ਼ੀ ਹਾਂ ਪਈ ਸਕੀਨਾ ਮੇਰੇ ਘਰ ਮੁਸੀਬਤ ਬਣੀ ਰਵੇ। ਦੋਸੇ ਦੀ ਗੱਲ ਨੂੰ ਅੱਗੇ ਟੁਰਦਿਆਂ ਹੋਇਆ ਆਖਿਆ, ਇਹ ਤੇ ਤੇਰਾ ਤੇ ਪਰਿਆ ਦਾ ਕੰਮ ਸੀ। ਬਾਹਾਂ ਲੈ ਜਾਂਦੇ। ਮੈਂ ਕਿਹੜੀ ਡਾਂਗ ਚੁੱਕੀ ਹੋਈ ਸੀ।
ਪਰ ਤਾਇਆ ਹੁਣ ਵੀ ਮੇਰਾ ਮਤਲਬ ਹੈ ਤੂੰ ਸਕੀਨਾ ਨੂੰ ਘਰੋਂ ਕੱਢ ਸਕਣਾ ਹੈ। ਦੋਸੇ ਨੂੰ ਇਮਾਮਦੀਨ ਦੇ ਖਿਆਲ ਸੁਣ ਕੇ ਕੁਝ ਤਸੱਲੀ ਹੋਈ। ਦੋਸਾ ਸਵੇਰੇ ਸਵੇਰੇ ਇਸ ਕਰਕੇ ਇੱਧਰ ਆਇਆ ਸੀ ਸ਼ਾਇਦ ਸਕੀਨਾ ਬਾਹਰ ਆਵੇ ਤੇ ਉਹਦੀ ਇੱਕ ਝਲਕ ਹੀ ਵੇਖ ਲਵੇ। ਇਮਾਮਦੀਨ ਦਾ ਟੱਬਰ ਭਾਵੇਂ ਰਾਤ ਸਾਰੀ ਉਦਾਸ ਰਿਹਾ, ਪਰ ਦੋਸੇ ਰਾਤ ਪਾਸੇ ਪਰਤ ਪਰਤ ਕੇ ਲੰਘਾਈ ਸੀ। ਉਹਨੂੰ ਪਰਿਆ ਉੱਤੇ ਗੁੱਸਾ ਆਉਂਦਾ ਸੀ। ਪਰਿਆ ਕੀ ਹੋਈ ਜਿਹੜੀ ਹੱਕਦਾਰ ਨੂੰ ਹੱਕ ਨਹੀਂ ਦਿਵਾ ਸਕਦੀ? ਭਲਾ ਇਹ ਕੀ ਇਨਸਾਫ ਹੋਇਆ? ਬਾਹਾਂ ਤੇ ਉੱਥੇ ਹੀ ਰਹਿਣ ਤੇ ਉਲਟਾ ਹੁੱਕਾ ਪਾਣੀ ਬੰਦ ਕਰ ਦਿਓ। ਇਹ ਤੇ ਹਫੀਜ਼ ਦੀ ਸਿੱਧੀ ਸਾਦੀ ਹਮਾਇਤ ਲੱਗਦੀ ਏ। ਰਾਤ ਉਹ ਡਿੱਗੀ ਢਾਹ ਕੇ ਬਹਿ ਗਿਆ ਸੀ। ਹੁਣ ਇਮਾਮਦੀਨ ਦੇ ਖਿਆਲਾਂ ਨਾਲ ਉਹਨੂੰ ਕੁਝ ਉਮੀਦ ਲੱਗੀ ਤੇ ਉਹਦੇ ਮੂੰਹ ਉੱਤੇ ਸੁਰਖੀ ਆਈ। ਉਹ ਬੋਲਿਆ, ਤਾਇਆ ਤੂੰ ਇਹ ਮੁਸੀਬਤ ਆਪਣੇ ਘਰੋਂ ਕੱਢ ਦੇ। ਇਮਾਮਦੀਨ ਕੁਝ ਦੇਰ ਸੋਚਦਾ ਰਿਹਾ, ਫੇਰ ਬੋਲਿਆ, ਤੂੰ ਪਿੰਡ ਵਾਲਿਆਂ ਨੂੰ ਜਾ ਕੇ ਆਖ ਬਾਹਾਂ ਲੈ ਜਾਣ, ਮੈਂ ਨਹੀਂ ਰੋਕਦਾ। ਮੈਂ ਕੁਝ ਦੇਰ ਘਰੋਂ ਬਾਹਰ ਚਲਾ ਜਾਵਾਂਗਾ। ਦੋਸੇ ਦਾ ਇੱਕ ਵਾਰੀ ਫੇਰ ਹੌਸਲਾ ਟੁੱਟ ਗਿਆ। ਪਿੰਡ ਵਾਲੇ ਅੱਗੇ ਹੀ ਕੁਝ ਨਹੀਂ ਕਰ ਸਕੇ, ਹੁਣ ਕੀ ਕਰ ਲੈਣਗੇ? ਨਹੀਂ ਤਾਇਆ ਤੂੰ ਆਪ ਹੀ ਘਰੋਂ ਕੱਢ ਦੇ। ਦੋਸੇ ਮਿਹਨਤ ਕੀਤੀ। ਇਮਾਮਦੀਨ ਦੋਸੇ ਨੂੰ ਨਿਮਾਣਾ ਵੇਖ ਕੇ ਖਿਝ ਕੇ ਬੋਲਿਆ, ਗੰਦੀ ਦਿਆ ਪੁੱਤਰਾ, ਜਿਹੜੀ ਹਿੰਮਤ ਤੇਰੇ ਤੇ ਤੇਰੇ ਪਿੰਡ ਵਾਲੇ ਨਹੀਂ ਕਰ ਸਕਦੇ, ਮੈਂ ਕਿੰਜ ਕਰ ਸਕਣਾ ਵਾਂ? ਤੇਰਾ ਤੇ ਤੇਰੇ ਪਿੰਡ ਵਾਲਿਆਂ ਦਾ ਮੇਰੇ ਨਾਲ ਹੀ ਵੈਰ ਲੱਗਦਾ ਏ। ਮੈਂ ਲਿੱਸੀ ਅਸਾਮੀ ਆ। ਅੱਗੇ ਵਧੋ, ਜੇ ਤੁਹਾਡਾ ਹੱਕ ਏ ਤੇ ਲੈ ਜਾਓ, ਮੈਂ ਕੋਈ ਸੰਗਲ ਮਾਰੇ ਹੋਏ ਨੇ? ਦੋਸਾ ਆਪਣੀ ਕਮਜ਼ੋਰੀ ਤੋਂ ਇੰਜ ਬੇਇੱਜ਼ਤ ਹੁੰਦਾ ਹੋਇਆ ਬੋਲਿਆ, ਤਾਇਆ ਪਿੰਡ ਵਾਲੇ ਮੇਰੇ ਕਦੋਂ ਸੱਜਣ ਨੇ? ਜੇ ਉਹ ਸੱਜਣ ਹੁੰਦੇ ਤੇ ਮੇਰੇ ਨਾਲ ਇੰਜ ਝਾਗ ਨਾ ਕਰਦੇ। ਰਹੀ ਮੇਰੀ ਹਿੰਮਤ, ਦੋਸਾ ਹਿੰਮਤ ਕਰਕੇ ਬੋਲਿਆ, ਮੈਂ ਬਾਹਾਂ ਖਿੱਚ ਕੇ ਲੈ ਤੇ ਜਾਵਾਂ, ਪਰ ਜੇ ਹਫੀਜ਼ ਪਰਤ ਆਇਆ ਤੇ? ਦੋਸਾ ਚੁੱਪ ਹੋ ਗਿਆ। ਸਾਹਮਣੇ ਤਾਈ ਬੂਹੇ ਵਿੱਚੋਂ ਸਿਰ ਉੱਤੇ ਖਾਲੀ 2 ਘੜੇ ਰੱਖੇ ਤੇ ਇੱਕ ਢਾਕ ਉੱਤੇ ਚੁੱਕੀ ਆਉਂਦੀ ਨੂੰ ਉਸ ਵੇਖ ਲਿਆ ਸੀ। ਦੋਸੇ ਦੀ ਪਰੇਸ਼ਾਨੀ ਨੂੰ ਵੇਖ ਕੇ ਇਮਾਮਦੀਨ ਵੀ ਆਪਣੀ ਵਹੁਟੀ ਵੱਲੇ ਵੇਖਿਆ। ਦੋਸਾ ਜਾਣ ਲਈ ਮੁੜਿਆ ਤੇ ਤਾਈ ਆਵਾਜ਼ ਮਾਰ ਕੇ ਖਿਲਾਰਿਆ, ਦੋਸੀ ਵੇ ਦੋਸੀ। ਤਾਈ ਨੇੜੇ ਆ ਕੇ ਗੁੱਸੇ ਨਾਲ ਬੋਲੀ, ਜਦ ਤੁਸਾਂ ਪਿੰਡ ਵਾਲਿਆਂ ਹੁੱਕਾ ਪਾਣੀ ਬੰਦ ਕਰ ਦਿੱਤਾ ਏ, ਫੇਰ ਤੂੰ ਇੱਧਰ ਕੀ ਲੈਣਾ ਹੈ? ਆਪਣੀ ਵਹੁਟੀ ਨੂੰ ਗੁੱਸੇ ਵਿੱਚ ਵੇਖ ਕੇ ਇਮਾਮਦੀਨ ਅੰਦਰੋਂ ਡਰਿਆ, ਇਹ ਗੁੱਸਾ ਮੇਰੇ ਵੱਲ ਵੀ ਆਵੇਗਾ। ਦੋਸੇ ਨੂੰ ਚੁੱਪ ਵੇਖ ਕੇ ਤਾਈ ਕੜਕੀ, ਬੰਦੇ ਦਿਆ ਪੁੱਤਰਾ, ਜੇ ਮੈਂ ਤੈਨੂੰ ਫੇਰ ਕਦੇ ਇੱਧਰ ਆਪਣੇ ਘਰ ਦੇ ਨੇੜੇ ਵੇਖ ਲਿਆ ਤੇ ਯਾਦ ਰੱਖੀ। ਦੋਸਾ ਖਾਮੋਸ਼ੀ ਨਾਲ ਚਲਾ ਗਿਆ। ਇਮਾਮਦੀਨ ਕੋਲੋਂ ਚੁੱਪ ਨਾ ਰਿਹਾ ਗਿਆ। ਬੋਲਿਆ, ਕਿਹਦੇ ਉੱਤੇ ਮਾਣ ਪਈ ਕਰਨੀ ਏ, ਜਿਹੜਾ ਛੱਡ ਕੇ ਚਲਾ ਗਿਆ ਏ? ਤਾਈ ਗੁੱਸੇ ਨਾਲ ਪਰਤ ਕੇ ਬੋਲੀ, ਮੈਂ ਸਾਰੀ ਉਮਰ ਤੇਰੇ ਉੱਤੇ ਮਾਣ ਨਹੀਂ ਕੀਤਾ, ਹੋਰ ਕਿਸੇ ਤੇ ਕੀ ਕਰਨਾ ਏ? ਹੋਰ ਤੂੰ ਸਾਰੇ ਪਿੰਡ ਦਾ ਮੁਕਾਬਲਾ ਕਰ ਲਵੇਂਗੀ? ਇਮਾਮਦੀਨ ਗੁੱਸੇ ਨਾਲ ਬੋਲਿਆ, ਸਾਰਾ ਪਿੰਡ ਸਾਨੂੰ ਦਾਣੇ ਦਿੰਦਾ ਏ। ਪਾਣੀ ਦਾ ਮਾਣ ਸੀ ਉਹ ਮੈਂ ਟੇਸ਼ਨ ਤੋਂ ਜਾ ਕੇ ਲੈ ਆਵਾਂਗੀ। 1 ਮੀਲ ਦੂਰ ਏ ਟੇਸ਼ਨ। ਇਮਾਮਦੀਨ ਤਕਲੀਫ ਵੱਲ ਇਸ਼ਾਰਾ ਕੀਤਾ। ਜ਼ਮਾਨੇ ਵਿੱਚ ਬਦਨਾਮ ਵੀ ਹੋਏ, ਅੱਗੇ ਅਸੀਂ ਕਿਹੜੇ ਨਾਂ ਵਾਲੇ ਆਂ? ਤਾਈ ਘੂਰ ਕੇ ਆਪਣੇ ਖਾਵੰਦ ਵੱਲ ਵੇਖਿਆ, ਮੈਂ ਨਹੀਂ ਕਿਸੇ ਬਦਨਾਮੀ ਤੋਂ ਡਰਦੀ। ਇਮਾਮਦੀਨ ਨਰਮ ਲਹਿਜੇ ਵਿੱਚ ਡਰਦਿਆਂ ਡਰਦਿਆਂ ਦਿਲ ਦੀ ਗੱਲ ਕੀਤੀ, ਮੈਂ ਆਖਣਾ ਵਾਂ ਅਜੇ ਵੀ ਪਿੰਡ ਦੀ ਮੰਨ ਲਈਏ, ਕੁਝ ਨਾ ਕੁਝ ਪੱਲੇ ਰਹਿ ਜਾਏਗਾ। ਤਾਈ ਗੁੱਸੇ ਨਾਲ ਪਰਤ ਕੇ ਛਿੱਬੀ ਦਿੰਦੀ ਹੋਈ ਬੋਲੀ, ਤੇਰੀ ਮੱਤ ਨੂੰ ਕੀ ਰੋਗ ਲੱਗ ਗਿਆ ਏ? ਨੂੰਹ ਨੂੰ ਕਿਸੇ ਦੇ ਹੱਥ ਫੜਾ ਦਿਆਂ, ਇਸ ਗੱਲ ਨਾਲੋਂ ਡੁੱਬ ਮਰਨਾ ਚਾਹੀਦਾ ਏ। ਉਹ ਸਾਡੀ ਕਾਹਦੀ ਨੂੰਹ ਏ? ਅਸਾਂ ਕਿਹੜੀ ਸਿਹਰੇ ਬਣ ਕੇ ਲਿਆਂਦੀ ਏ? ਇਮਾਮਦੀਨ ਦਿਲ ਦਾ ਗੁੱਸਾ ਕੱਢਿਆ। ਉਦਲਾਈਆਂ ਨੂੰ ਕੌਣ ਨੂੰਹ ਬਣਾਉਂਦਾ ਏ? ਇਮਾਮਦੀਨ ਨਫ਼ਰਤ ਵਿਖਾਈ। ਹਫੀਜ਼ ਦੇ ਤਾਇਆ, ਜਿਹੜੀ ਰਨ ਇੱਕ ਵਾਰੀ ਮਰਦ ਦੇ ਲਿੰਗ ਹੇਠਾਂ ਆ ਜਾਵੇ, ਉਹ ਰਨ ਇੱਕ ਘਰ ਦੀ ਨਹੀਂ ਪੂਰੇ ਖਾਨਦਾਨ ਦੀ ਇੱਜ਼ਤ ਬਣ ਜਾਂਦੀ ਏ। ਤੇ ਆਪਣੀ ਇੱਜ਼ਤ ਕੋਈ ਮਰਦ ਜਿਉਂਦੀ ਜਾਨੇ ਕਿਸੇ ਨੂੰ ਨਹੀਂ ਫੜਾਉਂਦਾ। ਤੇ ਜਿਹੜਾ ਆਪਣੀ ਇੱਜ਼ਤ ਸੰਭਾਲ ਨਹੀਂ ਸਕਦਾ ਉਹ ਮਰਦ ਨਹੀਂ ਹੁੰਦਾ, ਗੇਦੀ ਹੁੰਦਾ ਏ, ਨਿਰਾ ਗੇਦੀ। ਇਮਾਮਦੀਨ ਨੂੰ ਝਾੜ ਪਾ ਕੇ ਤਾਈ ਟੇਸ਼ਨ ਵੱਲ ਪਾਣੀ ਲੈਣ ਚਲੀ ਗਈ। ਇਮਾਮਦੀਨ ਨੀਵੀਂ ਪਾਈ ਘਰ ਆ ਕੇ ਮੰਜੀ ਉੱਤੇ ਬਹਿ ਗਿਆ। ਇੱਕ ਵਾਰੀ ਫੇਰ ਸੋਚੀ ਪੈ ਗਿਆ, ਇੱਜ਼ਤ ਵੀ ਕੀ ਬਲਾ ਏ, ਮੈਨੂੰ ਮੌਤ ਆ ਜਾਵੇ ਤੇ ਚੰਗਾ ਏ। ਸਕੀਨਾ ਹੁੱਕਾ ਲਿਆ ਕੇ ਰੱਖਿਆ ਤੇ ਇਮਾਮਦੀਨ ਨਫ਼ਰਤ ਨਾਲ ਸਕੀਨਾ ਵੱਲ ਵੇਖਿਆ। ਸਕੀਨਾ ਇਮਾਮਦੀਨ ਦੇ ਖਿਆਲਾਂ ਨੂੰ ਸਮਝ ਕੇ ਸ਼ਰਮਾਉਂਦੀ ਹੋਈ ਪਿੱਛੇ ਹਟ ਗਈ। ਹਾਂ, ਤਾਇਆ ਵੀ ਠੀਕ ਹੀ ਸੋਚਦਾ ਏ, ਇਸ ਘਰ ਦੀ ਬਰਬਾਦੀ ਮੇਰੀ ਵਜ੍ਹਾ ਨਾਲ ਹੋਈ ਏ। ਅਥਰੂ ਡੇਗਦੀ ਹੋਈ, ਮੈਂ ਹੀ ਬਰਬਾਦੀ ਦੀ ਜੜ੍ਹ ਹਾਂ। ਸਕੀਨਾ ਸੋਚਿਆ,
ਦਿਲਾਵਰ ਦੀ ਮੰਜੀ ਉੱਤੇ ਬਹਿ ਕੇ ਉਸ ਸੁੱਤੇ ਹੋਏ ਪੁੱਤਰ ਨੂੰ ਸਮਝਾਉਣ ਦੇ ਸੁਭਾਅ ਵਿੱਚ ਸਿਸਕੀ ਲੈ ਕੇ ਆਖਿਆ, ਦਿਲਾਵਰ ਮੈਂ ਹੀ ਬਰਬਾਦੀ ਦੀ ਜੜ੍ਹ ਹਾਂ, ਸਿਰਫ ਮੈਂ। ਫਿਰ ਉਹ ਕਿੰਨਾ ਚਿਰ ਸਿਸਕੀਆਂ ਲੈ ਕੇ ਰੋਂਦੀ ਰਹੀ। ਨਿੱਕਾ ਦਿਲਾਵਰ ਮਾਂ ਦੇ ਰੋਗ ਤੋਂ ਬੇਖਬਰ ਗੂਕ ਸੁੱਤਾ ਰਿਹਾ। ਮਲਕ ਰਿਆਜ਼ ਬਿਨਾਂ ਕਿਸੇ ਦਾ ਮੁਕਾਬਲਾ ਕੀਤੇ BD ਮੈਂਬਰ ਹੋ ਗਿਆ। ਉਸ ਆਪਣੇ ਮੁਖਾਲਫ ਦੇ ਕਾਗਜ਼ਾਤ ਕੈਪਟਨ ਸਿਕੰਦਰ ਦੇ ਅਸਰ ਰਸੂਖ ਨਾਲ ਇਲਜ਼ਾਮ ਲਾ ਕੇ ਰੱਦ ਕਰਵਾ ਦਿੱਤੇ। ਹੁਣ ਉਹ ਕੈਪਟਨ ਸਿਕੰਦਰ ਦਾ ਦਬਾਅ ਪਾ ਕੇ ਚੇਅਰਮੈਨ ਬਣਨਾ ਚਾਹੁੰਦਾ ਸੀ। ਸਾਰੇ ਮੈਂਬਰ ਤਾਂ ਘੜੇ ਦੀਆਂ ਮੱਛੀਆਂ ਸਨ। ਜਲਾਲਪੁਰ ਦਾ ਰੰਗੂ ਰੰਗੜ ਕੁਝ ਅੜਿਆ ਹੋਇਆ ਸੀ। ਉਹ ਚੇਅਰਮੈਨ ਬਣਨ ਲਈ ਤੋੜ ਜੋੜ ਵਿੱਚ ਰੁੱਝਿਆ ਹੋਇਆ ਸੀ। ਉਹ ਤੇ ਸਿਕੰਦਰ ਨੂੰ ਵੀ ਕਿਸੇ ਖਾਤੇ ਨਹੀਂ ਸੀ ਮਿਥਦਾ। ਸਿਰਫ ਉਹ ਹੀ ਉਹਦੇ ਰਾਹ ਦਾ ਰੋੜਾ ਸੀ ਜਾਂ ਪੈਰ ਦਾ ਕੰਡਾ ਜਿਹਨੂੰ ਆਪਣੇ ਰਾਹ 'ਚੋਂ ਹਟਾਉਣਾ ਚਾਹੁੰਦਾ ਸੀ, ਆਪਣੇ ਪੈਰੋਂ ਕੱਢਣਾ ਚਾਹੁੰਦਾ ਸੀ। ਉਹਨੇ ਸਾਰੀ ਰਾਤ ਤਲੂ ਮੱਛੀ ਹੋ ਕੇ ਕੱਢੀ। ਸਵੇਰੇ ਚੇਅਰਮੈਨ ਦੇ ਵੋਟ ਜੋ ਪੈਣੇ ਸਨ, ਉਹਨੇ ਆਪਣੇ ਹਮਾਇਤੀ ਮੈਂਬਰਾਂ ਨੂੰ ਉਂਗਲੀਆਂ ਉੱਤੇ ਗਿਣਿਆ। ਗਿਣਤੀ ਵਿੱਚ ਤੇ ਮਲਕ ਰਿਆਜ਼ ਦੇ ਹਮਾਇਤੀ ਵੱਧ ਸਨ, ਪਰ ਫਿਰ ਵੀ ਉਹਨੂੰ ਸ਼ੱਕ ਸੀ ਕਿਧਰੇ ਵੇਲੇ ਦੇ ਵੇਲੇ ਡੰਡੀ ਨਾ ਮਾਰ ਜਾਣ। ਬੰਦਿਆਂ ਦਾ ਕੀ ਇਤਬਾਰ, ਮੂੰਹ ਉੱਤੇ ਕੁਝ ਨੇ ਤੇ ਪਿੱਛੋਂ ਕੁਝ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਵੇਲਾ ਥੋੜਾ ਸੀ, ਨਹੀਂ ਤੇ ਉਹ ਇੱਕ ਕੋਲ ਤਰਲਾ ਮਿੰਨਤ ਪਾਉਂਦਾ ਜ਼ਰੂਰ। ਸਿਕੰਦਰ ਨੇ ਵੀ ਕਿਹਾ ਸੀ, ਮਲਕ ਜੀ ਤੁਸੀਂ ਆਪਣੇ ਆਪ ਨੂੰ ਚੇਅਰਮੈਨ ਸਮਝੋ, ਸਗੋਂ ਦਾ ਲੱਗਾ ਤੇ ਇਸ ਤੋਂ ਉੱਚੀ ਕੁਰਸੀ ਵੀ ਮਿਲ ਸਕਦੀ ਏ। ਸਿਕੰਦਰ ਦੇ ਪੱਕੇ ਯਕੀਨ ਨਾਲ ਮਲਕ ਆਪਣੇ ਆਪ ਨੂੰ ਦਿਲਾਸਾ ਦਿੱਤਾ। ਸਿਕੰਦਰ ਆਖਦਾ ਏ ਤੇ ਫਿਰ ਠੀਕ ਹੋਣਾ ਏ। ਖਬਰੇ ਉਸ ਕੀ ਦਬਾਅ ਪਾਇਆ ਹੋਵੇ, ਅੱਖ ਲੱਗੀ ਕਿ ਨਾ ਲੱਗੀ। ਮਲਕ ਰਿਆਜ਼ ਮੂੰਹ ਹਨੇਰੇ ਹੀ ਉੱਠ ਕੇ ਵਿਹੜੇ ਵਿੱਚ ਟਹਿਲਣ ਲੱਗ ਪਿਆ। ਪਿਓ ਨੂੰ ਟਹਿਲਦਿਆਂ ਤੱਕ ਕਿ ਨਸਰੀਨ ਵੀ ਉੱਠ ਬੈਠੀ ਤੇ ਕੋਲ ਆ ਕੇ ਪੁੱਛਣ ਲੱਗੀ, ਕੀ ਗੱਲ ਹੈ ਅੱਬਾ ਜੀ, ਅੱਜ ਸਵੇਰੇ ਸਵੇਰੇ? ਖੈਰ ਤੇ ਹੈ? ਉਹ ਕੁਝ ਨਹੀਂ, ਬਸ ਐਵੇਂ ਹੀ ਦਿਲ ਕੀਤਾ। ਮਲਕ ਰਿਆਜ਼ ਛੇਤੀ ਨਾਲ ਆਖ ਦਿੱਤਾ। ਨਸਰੀਨ ਘਰ ਦੇ ਕੰਮ ਕਾਜ ਵਿੱਚ ਰੁੱਝ ਗਈ। ਪਰਵੀਨ ਜਿਹੜੀ ਕਦੀ ਵੀ ਦਿਨ ਚੜ੍ਹੇ ਤੋਂ ਪਹਿਲਾਂ ਨਹੀਂ ਸੀ ਜਾਗਦੀ, ਆਪਣੇ ਪਿਓ ਦੀ ਭਾਰੀ ਆਵਾਜ਼ ਸੁਣ ਕੇ ਜਾਗ ਪਈ ਤੇ ਹੱਥ ਨਾਲ ਵਾਲ ਸਿਵਾਰੇ ਕਰਦੀ ਨੇ ਆਕੜੀ ਬੰਨੀ ਤੇ ਮੰਜੀ ਤੋਂ ਉੱਠ ਕੇ ਪਿਓ ਕੋਲ ਆ ਗਈ। ਸੌਂ ਜਾ, ਹਾਲੀ ਦਿਨ ਨਹੀਂ ਚੜਿਆ ਤੇ ਤੂੰ ਬਲਾਏ ਜਾਗ ਪਈ ਏ। ਨੀਂਦਰ ਨਹੀਂ ਆਉਂਦੀ ਅੱਬੂ, ਪਰਵੀਨ ਲਾਡ ਲਡਾਉਣ ਲੱਗ ਪਈ। ਕਿਉਂ, ਤੇਰੀ ਨੀਂਦਰ ਨੂੰ ਕੀ ਹੋਇਆ ਏ? ਮੈਨੂੰ ਕੀ ਪਤਾ। ਦਿਮਾਗ ਤੇ ਭਾਰ ਨਾ ਪਾਇਆ ਕਰ, ਮੇਰਾ ਮਤਲਬ ਏ ਬਹੁਤਾ ਸੋਚਿਆ ਨਾ ਕਰ। ਉਹਦੇ ਖਿਆਲ ਵਿੱਚ ਪਰਵੀਨ ਆਪਣੇ ਵਿਆਹ ਬਾਰੇ ਜ਼ਿਆਦਾ ਸੋਚਣ ਲੱਗ ਪਈ ਏ। ਪਰ ਪਰਵੀਨ ਨੇ ਪੁੱਛਿਆ, ਰੰਗੜ ਨਹੀਂ ਮੰਨਦਾ? ਮਲਕ ਰਿਆਜ਼ ਨੇ ਪਰਵੀਨ ਵੱਲ ਗੋਹ ਨਾਲ ਵੇਖਿਆ, ਭਈ ਉਹ ਤੇ ਆਪਣੇ ਆਪ ਤੋਂ ਬਹੁਤਾ ਮੇਰੇ ਬਾਰੇ ਸੋਚ ਰਹੀ ਏ। ਜੇ ਧੀ ਦੀ ਬਜਾਏ ਮੇਰਾ ਕੋਈ ਪੁੱਤਰ ਹੁੰਦਾ ਤੇ ਇੰਜ ਸੋਚਦਾ ਤੇ ਤਾਂ ਗੱਲ ਬਣਦੀ। ਕੋਈ ਨਹੀਂ, ਮੈਂ ਉਹਦੇ ਨਾਲ ਨਿਬੜ ਲਵਾਂਗਾ। ਉਹ ਮੁਕਾਬਲਾ ਕਰੇਗਾ, ਪਰਵੀਨ ਨਫ਼ਰਤ ਨਾਲ ਕਿਹਾ। ਜ਼ਾਤ ਦੀ ਕੋੜ ਕਿਰਲੀ ਤੇ ਛਤੀਰਾਂ ਨੂੰ ਜੱਫੇ ਕੇ ਸਮਝ ਕੇ ਸਾਡੇ ਮੁਕਾਬਲੇ ਉੱਤੇ ਆਣ ਖਲੋਤਾ ਏ। ਉਹਦਾ ਮੂੰਹ ਬੰਦ ਕਰ ਦੇਣਾ ਸੀ। ਰੰਗੂ ਦਾ ਬੱਚਾ ਅੱਗਾ ਨਾ ਪਿੱਛਾ ਚੇਅਰਮੈਨ ਬਣਦਾ ਫਿਰਦਾ ਏ। ਗੱਲਾਂ ਵਿੱਚ ਦਿਨ ਚਿੱਟਾ ਚੜ੍ਹ ਆਇਆ ਸੀ। ਬਾਹਰ ਗਲੀਆਂ ਵਿੱਚ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਸਿਕੰਦਰ ਵੀ ਜੀਪ ਲੈ ਕੇ ਆ ਗਿਆ। ਮਲਕ ਅੱਗੇ ਹੋ ਕੇ ਜੀ ਆਇਆਂ ਨੂੰ ਆਖਿਆ। ਜੱਟ ਕੋ ਦੋਵੇਂ ਖਲੋਤੇ ਬੈਠੇ ਤੇ ਆਪਣੇ ਹਮਾਇਤੀ ਮੈਂਬਰਾਂ ਨੂੰ ਪਿੰਡ ਤੋਂ ਇਕੱਠਾ ਕਰਕੇ ਸਟੇਸ਼ਨ ਤੋਂ ਤਹਿਸੀਲ ਦਫ਼ਤਰ ਲੈ ਗਏ। ਪਿੰਡ ਨਾਲੋਂ ਨਾਲ ਸਨ, ਇਸ ਲਈ ਛੇਤੀ ਸਾਰੇ ਮੈਂਬਰ ਇਕੱਠੇ ਹੋ ਗਏ। ਦਫ਼ਤਰ ਦੀ ਇਮਾਰਤ ਦੇ ਇੱਕ ਕਮਰੇ ਵਿੱਚ ਸੰਦੂਕੜੀਆਂ ਰੱਖ ਦਿੱਤੀਆਂ ਗਈਆਂ। ਸਭ ਤੋਂ ਪਹਿਲਾਂ ਮਲਕ ਰਿਆਜ਼ ਆਪਣੀ ਸੰਦੂਕੜੀ ਵਿੱਚ ਪਰਚੀ ਪਾਈ, ਫਿਰ ਰੰਗੂ ਰੰਗੜ ਆਪਣੀ ਸੰਦੂਕੜੀ ਵਿੱਚ। ਇੰਜ ਸਾਰੇ ਮੈਂਬਰਾਂ ਵਾਰੀ ਆਪਣੇ ਹਮਾਇਤੀ ਦੀ ਸੰਦੂਕੜੀ ਵਿੱਚ ਪਰਚੀਆਂ ਪਾਉਂਦੇ ਗਏ। ਜਦੋਂ 12 ਦੇ 12 ਮੈਂਬਰ ਭੁਗਤ ਗਏ, ਸਿਕੰਦਰ ਸੰਦੂਕੜੀਆਂ ਕਮਰਿਓਂ ਬਾਹਰ ਮੰਗਵਾ ਲਈਆਂ। ਸਰਕਾਰੀ ਬੰਦਿਆਂ ਦੇ ਸਾਹਮਣੇ ਗਿਣਤੀ ਹੋਈ। ਮਲਕ ਰਿਆਜ਼ ਦੇ 7 ਤੇ ਰੰਗੂ ਦੇ 5 ਵੋਟ ਨਿਕਲੇ। ਮਲਕ ਰਿਆਜ਼ ਚੇਅਰਮੈਨ ਚੁਣਿਆ ਗਿਆ। ਇਲੈਕਸ਼ਨ ਤੇ ਢੁੱਕੇ ਲੋਕਾਂ ਖੁਸ਼ੀ ਨਾਲ ਤੇ ਕੁਝ ਮਲਕ ਰਿਆਜ਼ ਨੂੰ ਵਿਖਾਉਣ ਲਈ ਭੰਗੜੇ ਪਾਉਂਦੇ ਤੇ ਨੱਚਦੇ ਪਿੰਡ ਵੱਲ ਟੁਰ ਪਏ। ਮਲਕ ਰਿਆਜ਼ ਦਾ ਚੇਅਰਮੈਨ ਹੋਣਾ ਇਸ ਗੱਲ ਦੀ ਦਲੀਲ ਸੀ ਭਈ ਨਵੇਂ ਪਿੰਡ ਦਾ ਮੁਸ਼ਤਾਕ ਡੋਗਰ ਵਾਈਸ ਚੇਅਰਮੈਨ ਚੁਣਿਆ ਜਾਵੇਗਾ। ਇਸ ਲਈ ਮੁਸ਼ਤਾਕ ਡੋਗਰ ਦੇ ਬੰਦਿਆਂ ਹਵਾਈ ਫੈਰ ਕਰਕੇ ਖੁਸ਼ੀ ਦੇ ਨਾਅਰੇ ਮਾਰੇ ਤੇ ਸਦਰ ਅਯੂਬ ਜ਼ਿੰਦਾਬਾਦ ਆਖਿਆ। ਮਲਕ ਰਿਆਜ਼ ਤੇ ਉਹਦੇ ਹਮਾਇਤੀ ਸੋਚਣ ਲੱਗ ਪਏ, ਉਹ 5 ਮੈਂਬਰ ਕਿਹੜੇ ਹਨ ਜਿਨ੍ਹਾਂ ਰੰਗੂ ਰੰਗੜ ਨੂੰ ਵੋਟ ਦਿੱਤੇ ਹਨ? ਉਹਨਾਂ ਦਾ ਤੇ ਪਹਿਲੇ ਹੀ ਮੱਕੂ ਠੱਪ ਦੇਣਾ ਚਾਹੀਦਾ ਸੀ।
ਕੁੜੀਆਂ ਦੇ ਡੋਲੇ ਟੋਰ ਲਵਾਂ, ਫੇਰ ਇਹਨਾਂ ਮੈਂਬਰਾਂ ਨਾਲ ਨਿਬੜਾਂਗਾ। ਮਲਕ ਰਿਆਜ਼ ਨੂੰ ਆਪਣੀਆਂ ਧੀਆਂ ਦੇ ਵਿਆਹ ਦੀ ਫਿਕਰ ਹੋਈ ਤੇ ਨਾਲ ਹੀ ਆਪਣੇ ਘਰ ਵਸਾਉਣ ਬਾਰੇ ਵੀ ਸੋਚਣ ਲੱਗ ਪਿਆ। ਹੁਣ ਤੇ ਉਹ ਚੇਅਰਮੈਨ ਬਣ ਗਿਆ ਏ, ਕੋਈ ਰਿਸ਼ਤਾ ਵੀ ਮਿਲ ਸਕਦਾ ਏ।